अस्सलामुअलैकुम सज्जनों बेलियो तो मित्रों ਤੁਹਾਡਾ ਕੀ ਹਾਲ ਚਾਲ ਹੈ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ, ਵਧੀਆ ਹੋਣਗੇ। ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਮਾਸ਼ਾਅੱਲਾ ਵਧੀਆ ਤੋਂ ਅੱਗੇ ਤੁਰਦੇ ਹੈਗੇ ਆ ਕਿ ਜਿੱਥੇ ਰਹੋ ਖੁਸ਼ ਰਹੋ, ਬਸ ਆਬਾਦ ਰਹੋ ਤੇ ਹੱਸਦੇ ਮੁਸਕਰਾਉਂਦੇ। ਉਮੀਦ ਹੈ ਤੁਸੀਂ ਠੀਕ ਹੋਣਗੇ, ਤੁਹਾਡੀ ਪੂਰੀ ਫੈਮਿਲੀ ਜਿਹੜੀ ਹੈ ਨਾ ਠੀਕ ਹੋਣਗੇ। ਤੇ ਅੱਜ ਸਵੇਰ ਦਾ ਟਾਈਮ ਹੈਗਾ, ਮੌਸਮ ਥੋੜਾ ਜਿਹਾ ਗਰਮ ਹੈਗਾ ਲੇਕਿਨ ਮਜ਼ੇਦਾਰ ਹੈਗਾ। ਸਵੇਰ ਦਾ ਸਾਡੇ ਗਾਉਂ ਦਾ ਵਿਊ ਦੇਖੋ, ਚੈੱਕ ਕਰੋ। ਇਹ ਟਿਊਬਵੈੱਲ ਜਨਾਬ ਵਾਲਾ ਚੱਲਦਾ ਪਿਆ, ਇੱਧਰ ਸਬਜ਼ੀਆਂ ਟੁੱਟੀ ਜਾਂਦੀਆਂ ਤੇ ਇੱਧਰ ਗ੍ਰੀਨਰੀ ਚੈੱਕ ਕਰੋ ਸਾਡੇ ਗਾਉਂ ਦੀ ਮਾਸ਼ਾਅੱਲਾ। ਚਾਰੇ ਤਰਫ ਜਿਹੜਾ ਵਿਊ ਜਿਹੜਾ ਨਾ ਜ਼ਬਰਦਸਤ ਹੈਗਾ ਤੇ ਬਹਿ ਜਾ ਹੈਗਾ। ਤੇ ਅੱਗੇ ਵਧਦੇ ਹਾਂ। ਅੱਗੇ ਵਧਣ ਤੋਂ ਪਹਿਲੇ ਸਾਡੇ ਇਸ ਚੈਨਲ ਪੰਜਾਬੀ ਬਬਲੂ ਵਲੌਗ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ। ਜਨਾਬ ਇੰਡੀਆ ਵਾਲੇ ਜਿਹੜੇ ਕਹਿੰਦੇ ਨਾ ਕਿ ਅਸੀਂ ਪਾਣੀ ਬੰਦ ਕਰ ਦੇਣਾ, ਅਸੀਂ ਫਲਾਂ ਕਰ ਦੇਣਾ, ਅਸੀਂ ਇਹ ਕਰ ਦੇਣਾ, ਅਸੀਂ ਉਹ ਕਰ ਦੇਣਾ। ਤੇ ਜਿੱਥੇ ਸਾਡੇ ਸਿਰਫ ਵਾਹਦਾਹੂ ਲਾ ਸ਼ਰੀਕਾ ਲਾਹੂ ਸਿਰ ਸਾਡੇ ਰੱਬ ਦੀ ਜਿਹੜੀ ਹੈ ਨਾ ਉਹ ਅਤਾ ਹੋਵੇ ਤੇ ਫਿਰ ਉੱਥੇ ਕਰਮ ਹੋ ਜਾਂਦਾ ਹੈ। ਤੇ ਸਾਡੇ ਪਾਕਿਸਤਾਨ ਦੇ ਉੱਤੇ ਸਾਡੀ ਉਮਤ ਮੁਸਲਮਾਨ ਦੇ ਉੱਤੇ ਸਾਡੇ ਰੱਬ ਦੀ ਅਤਾ ਹੈਗੀ। ਆਹ ਦੇਖੋ ਤੁਸੀਂ ਪਾਣੀ ਬੰਦ ਕਰਨਾ ਨਾ, ਸਾਡੇ ਕੋਲ ਪਾਣੀ ਵਾਫਰ ਹੈ। ਅੱਲਾਹ ਤਾਲਾ ਨੇ ਐਤਕੀ ਢੇਰ ਸਾਰੀਆਂ ਬਾਰਿਸ਼ਾਂ ਕਰਨੀਆਂ ਨੇ ਤੇ ਬੜਾ ਸੋਹਣਾ ਪਾਣੀ ਸਾਡੇ ਕੋਲ ਟਿਊਬਵੈੱਲ ਲੱਗੇ ਹੋਣਗੇ। ਤੁਸੀਂ ਡੈਮ ਬੰਦ ਕਰਨਗੇ, ਅਸੀਂ ਆਪਣਾ ਡੈਮ ਜਿਹੜਾ ਨਾ ਉਹ ਚਲਾ ਲਾਂਗੇ। ਉਹ ਦੇਖੋ ਠੀਕ ਹੈ ਨਾ, ਉਹ ਡੈਮ ਚੱਲਦਾ ਪਿਆ ਹੈਗਾ। ਆਹ ਦੇਖੋ ਪਾਣੀ ਆ ਰਿਹਾ, ਤੁਸੀਂ ਜੋ ਮਰਜ਼ੀ ਕਰ ਲਓ। ਤੇ ਸਾਡੇ ਲੋਕ ਸਾਡੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਲੋਕ ਭਰਪੂਰ ਦਫਾ ਕਰਨਗੇ। ਲਹਿੰਦੇ ਤੇ ਤਾਂ ਕਰਨਗੇ ਪੰਜਾਬ ਪਾਕਿਸਤਾਨ ਤੋਂ, ਜੱਟ ਹੋਵੇ, ਰਾਈ ਹੋਵੇ, ਪੰਜਾਬੀ ਹੋਵੇ, ਪਠਾਨ ਹੋਵੇ। ਜਦੋਂ ਇੰਡੀਆ ਦਾ ਮਾਮਲਾ ਆਉਂਦਾ ਨਾ ਤੇ ਫਿਰ ਸਾਰੇ ਤਾਬੜਤੋੜ ਹਮਲੇ ਕਰਦੇ ਨੇ। ਤੇ ਦੂਸਰੀ ਗੱਲ ਇਹ ਯਾਦ ਰੱਖੋ ਕਿ ਉੱਥੇ ਜਿੰਨੇ ਵੀ ਸਰਦਾਰ ਸਿੱਖ ਲੋਕ ਨੇ ਉਹਨਾਂ ਨੇ ਭਰਪੂਰ ਪਾਕਿਸਤਾਨੀ ਹਮਾਇਤ ਦਾ ਜਿਹੜਾ ਨਾ ਉਹ ਐਲਾਨ ਕੀਤਾ ਹੈਗਾ। ਤੇ ਫਿਰ ਤੁਹਾਨੂੰ ਪਤਾ ਸਰਦਾਰ ਸਿੱਖ ਲੋਕ ਚਾਹੇ ਯੂਕੇ ਤੋਂ ਹੋਣ, ਇੰਡੀਆ ਤੋਂ ਹੋਣ, ਪਾਕਿਸਤਾਨ ਤੋਂ ਹੋਣ, ਜਿੱਥੇ ਵੀ ਹੋਣ, ਤੇ ਫਿਰ ਜਨਾਬ ਉਹਨਾਂ ਵਾਸਤੇ ਲਹਿੰਦਾ ਤੇ ਚੜ੍ਹਦੇ ਪੰਜਾਬ 'ਚ ਕੋਈ ਫਰਕ ਨਹੀਂ ਹੈਗਾ। ਤੇ ਜਨਾਬ ਫਿਰ ਸਾਡੇ ਨਾਲ ਜੁੜੇ ਰਹੋ ਤੇ ਅੱਜ ਦੀ ਸਾਡੀ ਡੇਲੀ ਰੂਟੀਨ ਵੇਖੋ ਜਨਾਬ ਵਾਲਾ। ਲਓ ਜਨਾਬ, ਅਸੀਂ ਜਿਹੜਾ ਨਾ ਸੱਪ ਜਿਹੜਾ ਨਾ ਉਹਨੂੰ ਪਕੜਿਆ ਤੇ ਉਹਨੂੰ ਮਾਰਿਆ। ਜਿਵੇਂ ਇਸ ਦੁਨੀਆ ਦੇ ਉੱਤੇ ਨਾ ਲੋਕ ਦੱਸਦੇ ਨੇ ਸੱਪ ਬਣ ਕੇ, ਕਾਲੇ ਸੱਪ ਬਣ ਕੇ ਦੱਸਦੇ ਨੇ। ਤੇ ਐਵੇਂ ਹੀ ਜਿਹੜਾ ਓਰੀਜਨਲ ਸੱਪ ਹੁੰਦਾ ਉਹ ਵੀ ਐਵੇਂ ਬੰਦਿਆਂ ਨੂੰ ਦੱਸਦਾ ਹੈਗਾ, ਉਹਨਾਂ ਦਾ ਖੂਨ ਚੂਸਦਾ ਹੈਗਾ। ਬੰਦੇ ਵੀ ਸੱਪ ਬਣ ਕੇ ਖੂਨ ਚੂਸਦੇ ਆ ਤੇ ਇੱਕ ਜਿਹੜਾ ਦੂਸਰਾ ਸੱਪ ਹੁੰਦਾ ਉਹ ਵੀ ਖੂਨ ਚੂਸਦਾ। ਚਲੋ ਇਹਦਾ ਤਾਂ ਬਣਦਾ ਕਿ ਕੋਈ ਜਿਹੜਾ ਨਾ ਉਹਨੂੰ ਕੀ ਕਹਿੰਦੇ ਕੋਈ ਚੂਸੇ ਜਾਨ ਚੂਸੇ, ਖੂਨ ਚੂਸੇ। ਲੇਕਿਨ ਇਨਸਾਨ ਜਿਹੜਾ ਨਾ ਉਹ ਇਨਸਾਨ ਹੋ ਕੇ ਵੀ ਤੇ ਜਾਨਵਰ ਵਾਲੇ ਕੰਮ ਕਰਦਾ, ਲੋਕਾਂ ਦਾ ਰਾਹ ਚੂਸਦਾ ਹੈਗਾ। ਗਰਮੀਆਂ ਦੇ ਦਿਨ ਨੇ ਜਨਾਬ, ਜਿਹੜਾ ਨਾ ਸੱਪ ਆ ਗਿਆ ਹੈਗਾ ਤੇ ਸੱਪ ਨੂੰ ਹੁਣ ਧੂਣੀ ਦੇ ਕੇ ਤੇ ਜ਼ਰਾ ਇਹਨੂੰ ਇੰਨਾ ਲੀਲਾ ਹੈ ਇੰਨਾ ਲਹਿਰਾਜੂਨ ਕਰਨ ਲੱਗੇ ਆ। ਇਹ ਦੇਖੋ ਜੀ, ਇਹ ਜਲਾ ਦੇਣਾ ਫੁੱਲ ਤਾਂ ਕਿ ਕੰਡਾ ਛੰਡਾ ਨਾ ਕਿਸੇ ਦੇ ਲੱਗੇ। ਤੇ ਇਸ ਤਰ੍ਹਾਂ ਕਰਕੇ ਜਿਹੜਾ ਨਾ ਉਹਨੂੰ ਕੀ ਕਹਿੰਦੇ ਇਹਨੂੰ ਅਸੀਂ ਜਲਾ ਦਾਂਗੇ। ਉਹ ਸਾਰਾ ਜਲ ਗਿਆ ਹੈਗਾ ਕਿਉਂਕਿ ਕੰਡਾ ਲੱਗ ਜਾਵੇ ਤੇ ਜਿਹੜੀ ਉਹਦੀ ਜ਼ਹਿਰ ਹੁੰਦੀ ਹੈ ਨਹੀਂ ਹੋ ਸਕਦੀ। ਅੱਜ ਕੱਲ੍ਹ ਗਰਮੀਆਂ ਦਾ ਦਿਨ ਆ, ਲਾਈਟਾਂ ਰਾਤ ਦੇ ਟਾਈਮ ਵੀ ਵਾਸ਼ਰੂਮ ਦੀ ਜਲਾ ਕੇ ਰੱਖੋ, ਕਮਰਿਆਂ ਦੀ ਵੀ ਲਾਈਟ ਜਲਾ ਕੇ ਰੱਖੋ। ਜਿਹੜਾ ਤੁਸੀਂ ਵਿਹੜਾ ਹੈ ਦਿਨ ਦੇ ਟਾਈਮ ਸੌਂਦੇ ਹੋ ਕਿਉਂਕਿ ਗਰਮੀ ਬਹੁਤ ਜ਼ਿਆਦਾ ਇੱਥੇ। ਇਨਸਾਨ ਜਿਹੜੇ ਉਹਨਾਂ ਨੂੰ ਬੜੀ ਗਰਮੀ ਲੱਗਦੀ ਹੈ ਤਾਂ ਫਿਰ ਸੱਪ ਨੇ ਤੇ ਜਿਹੜਾ ਦੱਸਦੇ ਨੇ ਖੂਨ ਚੂਸਦੇ ਨੇ। ਤੇ ਅੱਲਾਹ ਤਾਲਾ ਇਹਨਾਂ ਸੱਪਾਂ ਤੋਂ ਵੀ ਬਚਾਵੇ। ਤੇ ਉਹ ਸੱਪ ਜਿਹੜੇ ਨਾ ਇਨਸਾਨ ਦੀ ਸ਼ਕਲ ਦੇ ਰੂਪ 'ਚ ਨੇ ਉਹਨਾਂ ਤੋਂ ਵੀ ਬਚਾਵੇ ਕਿ ਉਹ ਲੋਕਾਂ ਨੂੰ ਕਿੱਦਾਂ ਦੱਸਦੇ ਨੇ। ਤੇ ਆਹ ਦੇਖੋ ਜੀ, ਇਹਨੂੰ ਬਿਲਕੁਲ ਅਸੀਂ ਇੱਥੇ ਕੋਇਲਾ ਬਣਾ ਦਿੱਤਾ ਹੈਗਾ। ਇਹ ਦੇਖੋ, ਇਹ ਵੇਖੋ ਜੀ, ਬਿਲਕੁਲ ਕੋਇਲਾ ਬਣ ਜਾਏਗਾ। ਤੇ ਇਹ ਜਿਹੜਾ ਨਾ ਉਹਨੂੰ ਕੀ ਕਹਿੰਦੇ ਫਿਰ ਇਹਦਾ ਜਿਹੜਾ ਕਚਰਾ ਅਸੀਂ ਪੋੜ ਦਾਂਗੇ ਤਾਂ ਕਿ ਕਿਸੇ ਬੱਚੇ ਨੂੰ, ਕਿਸੇ ਬਜ਼ੁਰਗ ਨੂੰ ਜਾਂ ਇੱਥੇ ਜਿਹੜੇ ਬਾਹਰ ਡੋਗ ਸ਼ੋਗ ਫਿਰਦੇ ਹੁੰਦੇ ਆ ਉਹ ਨਾ ਕੱਢ ਕੇ ਵਿੱਚੋਂ ਮਿੱਟੀ 'ਚੋਂ ਖਾ ਲੈਣ। ਅਕਸਰ ਲੋਕ ਤੁਸੀਂ ਦੇਖਦੇ ਹੋ ਦਬਾਉਂਦੇ ਆ ਉੱਤੇ ਕਰਕੇ ਤੇ ਉਹ ਖਾ ਲੈਂਦੇ ਨੇ, ਮੁੜ ਕੇ ਕੁੱਤਾ ਹਲਕ ਜਾਂਦਾ, ਫਿਰ ਇਨਸਾਨੀ ਜ਼ਿੰਦਗੀ ਜਿਹੜੀ ਹੈ ਨਾ ਉਹ ਮੁਤਾਸਰ ਹੁੰਦੀ ਹੈ। ਤੇ ਅਸੀਂ ਜਨਾਬ ਉਹ ਦੇਖੋ ਧੂੰਆਂ ਲਾ ਕੇ ਬਿਲਕੁਲ ਇਹਨੂੰ ਸਾੜ ਕੇ ਜਲਾ ਕੇ ਖੱਡਾ ਕੱਢ ਕੇ ਦੱਬਦਾ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ। ਅੱਗੇ ਵਧਦੇ ਅੱਗੇ ਵਧਣ ਤੋਂ ਪਹਿਲੇ ਸਾਡੇ ਇਸ ਚੈਨਲ ਪੰਜਾਬੀ ਬਬਲੂ ਵਲੌਗ ਨੂੰ ਜਿਹੜਾ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ। ਲਓ ਜੀ, ਅਲਹਮਦੁਲਿਲਾ ਨਾਲ ਅਸੀਂ ਵੀ ਕਿਸ ਦੌਰ ਦੇ ਵਿੱਚ ਖਜ਼ਾਨਚੀ ਰਹੇ ਹਾਂ। ਖਜ਼ਾਨਚੀ ਮੁਹੰਮਦ ਨਾਸਿਰ ਅਮੀਨ, ਅਸੀਂ ਵੀ ਖਜ਼ਾਨਚੀ ਰਹੇ ਹੈਗਾ ਅਲਹਮਦੁਲਿਲਾ 2021 ਤੋਂ 2020 ਤੋਂ 2019 ਅਸਲਾਨ ਆਬਾਸ਼ੀ ਜ਼ੇਰ ਨਿਗਰਾਨੀ
ਤੇ ਅਸੀਂ ਅੱਛੇ ਕੰਮ ਹੀ ਕਰਦੇ ਰਹੇ ਅਲਹਮਦੁਲਿਲਾ। ਦੇਖੋ ਆਪਣੇ ਕੰਮ ਤੇ ਖਜ਼ਾਨਾ ਆਪਣੇ ਕੋਲ ਹੁੰਦਾ ਸੀਗਾ ਤੇ ਫਿਰ ਅਲਹਮਦੁਲਿਲਾ ਅੱਛੇ ਖਾਤੇ 'ਚ ਉਹਨੂੰ ਇਸਤੇਮਾਲ ਕੀਤਾ ਹੈਗਾ। ਡੇਰੇ ਤੇ ਪਹੁੰਚੇ ਤੇ ਇੱਥੇ ਆਪਣੀ ਸਵਾਰੀ ਵਾਹ ਪੁਰਾਣਾ ਦੌਰ ਯਾਦ ਕਰਾਤਾ। ਸਾਈਕਲ ਕਿਆ ਬਾਤ ਹੈ। ਉਦੋਂ ਜਦੋਂ ਅਸੀਂ ਇਸਤੇਮਾਲ ਕਰਦੇ ਹੁੰਦੇ ਕੈਂਚੀ ਸਾਈਕਲ ਚਲਾਉਣਾ ਉੱਤੇ ਚੜ੍ਹ ਕੇ, ਉਦੋਂ ਸਿਰਫ 1500-2000 ਰੁਪਏ ਦਾ ਸਾਈਕਲ ਸੀ ਤੇ ਹੁਣ ਇਹ ਵੀ ਸੁਰਾਬ ਦਾ ਸਾਈਕਲ ਕਮ ਸੇ ਕਮ 15000 ਰੁਪਏ ਦਾ ਹੈਗਾ ਜਨਾਬ। ਤੇ ਇੱਧਰ ਬੈਠੇ ਹੋਏ ਨੇ ਅੱਬੂ ਜੀ, ਚਾਚਾ ਜੀ, ਤੇ ਇਹ ਜਿਹੜਾ ਨਾ ਠੇਕੇ ਤੇ ਜ਼ਮੀਨ ਲੈਣੀ ਹੈ ਤੇ ਉਹ ਮੁਕਾਉਂਦੇ ਪਏ ਨੇ। अस्सलाम वालेकुम चाचा सही, क्या हाल है? ठीक हो? अस्सलाम वालेकुम अब्बू जी। अस्सलाम वालेकुम भाई, की हाल चाल है? चाचा ठीक हो? तबीयत सेहत ब्याह सब खैर ऑफियत है? चलो माशाल्लाह माशाल्लाह, आमीन आमीन। सारे किते दुआ कर दियो। चलो माशाल्लाह, बाजियां ना बुजुर्गों दी दुआवां ने माशाल्लाह माशाल्लाह। ठीक है चाचा सही, अल्लाह। चलो जी, ਤੇ ਹੁਣ ਚਾਚੇ ਦਾ ਝੂੜਦੇ ਅਸੀਂ ਸਾਈਕਲ। अस्सलाम वालेकुम। हाँ जी जनाब, की हाल चाल है? लो जी नवा आपा साइकिल ले लिया। अस्सलाम वालेकुम। हाँ जी जनाब, की हाल चाल है? लो जी नवा आपा साइकिल ले लिया। बस इत्ते हुण वर्जिश करिया करनी, पेट छोटा करिया करना ते पुराने दौर नूं आपां अल्लाह लिओ याद करना। पुराने दौर दे विच साइकिल हुंदा सी, मौजां ही मौजां हुंदियां सी। हुण तां हवाई जहाज़ भी चलाई फिरदे आ, तां भी जड़े ना बंदे तंदरुस्त कोई नहीं। ते पुराना दौर, पुरानियां यादां ते पुरानियां गल्लां बातां, वाह बई वाह। बगैर पेट्रोल तो रेल गड्डी आ गई है। पट्ठे जड़े ना बनाओ तो रेल कार ते फ्री ते वध के लैके आओ तो फिर मज्झां नूं पाओ तो खालस दुद्ध जड़ा पिओ। मुफ्त की रेल कार है। तो इधर आए हुण अज वावा दिनों बाद खेती वाले पासे तुहानूं कमाद की जड़ी है ना वो फसल जड़ी है ना वो दिखाने है। माशाअल्लाह नवीं फसल भी जड़ी है ना वो चंगा ग्रो कर दी पई, लेकिन खर्चा भी चंगा आंदा पिया है। तो वजीरे वाला पंजाब जड़ी है ना वो कुछ नहीं सोचती भी किसानों का। किसान जड़े खुदकुशियाँ करते पे ने। ठीक है, कल एक भावन नगर की खबर सी कि उन्होंने किसान नूं घाटा पिया तो उस बंदे ने जड़े ना खुदकुशी की है। तो साड़ी जड़ी किसान इतिहाद तंजीम है उन्होंने भी कुछ सोचना चाहिए, कोई ना कोई इनीशिएटिव लेना चाहिए। देख लो सिंध कनाल का मामला सीगा, ठीक है ना, तो उन्होंने एहतजाज किया तो मौखर तो मुअत्तल हो गया। तो साढ़े किसान सिर्फ पंजाब के सुते रहते हैं, बस होर कोई काम नहीं हैगा। तो इत्थे अज जनाब गन्ने की फसल नूं जड़ा ना स्प्रे करन लगे हैं। तो अस्सलाम वालेकुम। हाँ जी की हाल चाल आ? तबीयत सेहत अज केड़ी स्प्रे करन लगा? गंद वाली। अच्छा किनू? ए देखो जी गंद वाली जड़ी है ना स्प्रे होने लगी है तो बहुत अच्छी हैगी है। किले दे 2 पैकेट फुल कंट्रोल। ठीक है, ए देखो लिखिया है। तो यह जड़ा गंद छंद होए आ ना इत्थे खालियां ते बन्नियां ते कमाद की फसल दे विच जड़ियां जड़ी बूटियां ने ना है वेखो तो उत्थे करन लगा। चलो पढ़ दो बिस्मिल्ला ते करो। अज जी स्प्रे कराउण लगे असीं। है बिस्मिल्ला पढ़ के ए देखो जी क्या बात है जी, ज़बरदस्त। वो स्प्रे होंदी जाती है तो एवें तुसीं तुरे जाना है तो स्प्रे हो ही जानी है। देखो गंद वाली ए वाली तो एवें तुसीं पूरे तरीके नाल करनी है ताकि गंद जड़ा ना वो सड़ जाए। कमाद की फसल भी इंशाअल्लाह जड़ी ना मुतासर नहीं होगी। पूरे 10 एकड़ का प्लाट है तो जिथे स्प्रे करनी हैगी अलहमदुलिल्लाह। अज मैं कहा पहला चक्कर तू ले नाश्ता कर आया जवान, तो फिर नाश्ते तो बाद आपां जड़ा ना इत्थे काम करांगे इंशाअल्लाह जी। इधर एक तो स्प्रे होंदी पई जिवें कि तुहानूं दस्सिया, दूसरी गन्ने की फसल नूं पानी भी जड़ा लगदा पिया हैगा, ते तीसरा मकई की फसल भी साडी अलहमदुलिल्लाह बहुत अच्छी जड़ी है ना तैयार होंदी पई है। देखो छली जड़ी है ना तकरीबन जड़ी है ना अद्धी तो ज़्यादा तैयार हो गई हैगी है। तो मैं तुहानूं दसदा कि यह देखो है सारा मकई की फसल। इत्थे भी 10 एकड़ जड़ी है ना मकई लाई हुई अलहमदुलिल्लाह नाल। तो गंदम तो ज़रा रेट जरा ना ऐतकी अच्छा रह गया अलहमदुलिल्लाह। तोड़ो तोड़ा देखो आपां जड़ी है ना मकई लाई हुई है तो यदी फसल भी जड़ी चंगी तैयार होंदी पई अलहमदुलिल्लाह। पानी भी लग रहा तो स्प्रे भी हो रही है देखो नाल।
ਤੇ ਬਾਕੀ ਕੰਮਕਾਜ ਵੀ ਜਿਹੜੇ ਨਾ ਹੁੰਦੇ ਪਏ। ਅੱਜ ਫਿਰ ਗਰਮੀ ਇੱਕ ਦਫਾ ਵਾ। ਸਵੇਰ 5 ਵਜੇ ਦੇ ਉੱਠੇ ਹੋਏ ਆ ਜਨਾਬ, ਨਮਾਜ਼ ਪੜ੍ਹ ਕੇ। ਤੇ ਜਵਾਨ ਲੇਟ ਆਇਆ ਸੀਗਾ ਕਿਉਂਕਿ ਇਹਨੇ ਭੈਂਸਾਂ ਦੇ ਪੱਠੇ ਵੀ ਵੱਢਣੇ ਸੀਗੇ। ਉਹ ਵੱਢ ਕੇ ਆਇਆ ਤੇ ਮੈਂ ਜਾਤੀ ਕਰਨ ਦਿਆ ਸੀ, 1 ਏਕੜ ਕਰ ਲਿਆ। ਤੇ ਉਸ ਤੋਂ ਬਾਅਦ ਜਨਾਬ ਉਹ ਹੁਣ ਆ ਗਿਆ ਤੇ ਆਪਾਂ ਹੁਣ ਜਾਵਾਂਗੇ ਨਾਸ਼ਤਾ ਕਰਕੇ ਤੇ ਹੋਰ ਕੰਮ ਵੀ ਕਰਨੇ, ਬੱਚਿਆਂ ਨੂੰ ਸਕੂਲ ਤੋਂ ਵੀ ਲੈ ਕੇ ਆਉਣਾ। ਤੇ ਬਾਕੀ ਸਾਡੇ ਨਾਲ ਅੱਜ ਦੀ ਡੇਲੀ ਰੂਟੀਨ ਦੇ ਨਾਲ ਜੁੜੇ ਰਹੋ ਤੇ ਸਾਡੇ ਚੈਨਲ ਪੰਜਾਬੀ ਬਬਲੂ ਵਲੌਗ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਜਨਾਬ ਅੱਲਾ। ਤੇ ਵਿਊ ਚੈੱਕ ਕਰੋ ਜਨਾਬ, ਇਸ ਟਾਈਮ ਪਾਣੀ ਜਿਹੜਾ ਖੇਤਾਂ ਨੂੰ ਲੱਗ ਰਿਹਾ ਤੇ ਫਿਰ ਪਿੰਡ ਦੀਆਂ ਗੱਲਾਂ ਬਾਤਾਂ, ਰੌਣਕਾਂ ਤੇ ਚੀਜ਼ਾਂ ਵੇਖੋ। ਤੇ ਇਹਦੇ ਨਾਲ ਜਨਾਬ ਸਾਡੀ ਖੇਤੀ ਦੇਖੋ। ਉਧਰੋਂ ਭਾਈ ਕੋਲ ਚੱਲਦਾ ਪਿਆ ਕਿ ਭਾਈ ਸੁਬਾਹ ਜਿਹੜਾ ਨਾ ਉਹ ਕੀ ਤੋੜਦਾ ਪਿਆ ਹੈਗਾ ਇੱਥੋਂ। ਇੱਧਰ ਮਿਰਚ ਦੀ ਫਸਲ ਵੀ ਅਲਹਮਦੁਲਿਲਾ ਨਾਲ ਤਿਆਰ ਹੋ ਗਈ ਹੈ। ਦੇਖੋ ਮਿਰਚ ਲੱਗਣਾ ਜਿਹੜੀ ਨਾ ਸ਼ੁਰੂ ਹੋ ਗਈ ਹੈ ਅਲਹਮਦੁਲਿਲਾ। ਤੇ ਬਾਕੀ ਭਾਈ ਵੀ ਜਿਹੜਾ ਦੇਖਦੇ ਹਾਂ। अस्सलाम वालेकुम। ਹਾਂਜੀ ਕੀ ਹਾਲ ਚਾਲ ਆ? ਕੀ ਤੋੜੀ ਜਾਣਾ? ਕੱਦੂ ਸ਼ਰੀਫ। ਆ ਦੇਖੋ ਜੀ, ਬਿਸमिल्लाह रहमान रहीम। ਤਾਜ਼ਾ ਤੇ ਫਰੈਸ਼ ਕੱਦੂ, ਕਿਆ ਬਾਤ ਹੈ ਜੀ, ਜ਼ਬਰਦਸਤ ਹੋ ਗਿਆ। ਕਿਵੇਂ ਰੇਟ ਸ਼ੇਟ ਕੱਦੂਆਂ ਦਾ? ਆ ਦੇਖੋ ਜਨਾਬ ਕੱਦੂ ਦੇਖੋ, ਆ ਕਿਆ ਬਾਤ ਹੈ ਜੀ। 80 रुपए। अच्छा। ਸਹੀ ਹੋ ਗਿਆ ਜੀ। ਚਲੋ 80 ਸਪਰੂ ਕਰਦੇ ਪਏ ਆ। ਤੇ ਇੱਧਰ ਸਬਜ਼ੀ ਮਾਸ਼ਾਅੱਲਾ ਜਿਹੜੀ ਟੁੱਟਦੀ ਪਈ। ਸਾਰਾ 1 ਵਿਗਾ ਜਿਹੜਾ ਨਾ ਲਾਇਆ ਹੋਇਆ ਪੂਰਾ ਸਬਜ਼ੀ ਦਾ। ਅੱਲਾ ਅੱਬੂ ਜਾਨ ਵੀ ਆ ਗਿਆ ਇੱਥੇ ਖੇਤਾਂ ਦੇ ਵਿੱਚ, ਟੋਕਰੀਆਂ ਸ਼ੋਕਰੀਆਂ ਲੈ ਗਿਆ ਦੇਖੋ, ਕਿਉਂਕਿ ਕੱਦੂ ਪਾਣਨੇ ਤੇ ਅੱਬੂ ਜਾਨ ਵੀ ਜਿਹੜਾ ਨਾ ਇਹ ਦੇਖੋ ਛੁਰੀਆਂ ਚੱਕੀ ਜਾਂਦੇ ਨੇ। ਭਾਈ ਅੱਬੂ ਤੇ ਅਸੀਂ ਰਲ ਕੇ ਜਿਹੜਾ ਨਾ ਸਬਜ਼ੀ ਤੋੜਦੇ ਪਏ ਆ। ਤੇ ਧਨੀਏ ਦੀ ਫਸਲ ਦੇਖੋ ਮਾਸ਼ਾਅੱਲਾ, ਕਿਆ ਬਾਤ ਹੈ ਜਨਾਬ। ਤੇ ਇੱਥੇ ਦੀਆਂ ਇਹੀ ਮੌਜਾਂ ਨੇ, ਇਹੀ ਗੱਲਾਂ ਬਾਤਾਂ ਨੇ ਪਿੰਡ ਦੀਆਂ, ਲਹਿੰਦੇ ਪੰਜਾਬ ਦੀਆਂ ਤੇ ਚੜ੍ਹਦੇ ਪੰਜਾਬ ਦੀਆਂ। ਤੇ ਪੰਜਾਬੀ ਸਾਰੇ ਇੱਕੋ ਜਿਹੇ ਨੇ, ਰਾਈ ਪੁੱਤਰ ਸਾਰੇ ਇੱਕੋ ਜਿਹੇ ਨੇ। ਉਹ ਚੜ੍ਹਦੇ 'ਚ ਹੋਣ, ਉਹ ਲਹਿੰਦੇ 'ਚ ਹੋਣ, ਜਿੱਥੇ ਵੀ ਹੋਣ ਹਾਲ ਚਾਲ ਮਚਾ ਦਿੰਦੇ ਪੰਜਾਬੀ ਹਰ ਚੀਜ਼ ਦੇ ਵਿੱਚ। ਕਾਰੋਬਾਰ ਹੋਵੇ, ਕੋਈ ਬਿਜ਼ਨਸ ਹੋਵੇ, ਕੋਈ ਕੰਮਕਾਰ, ਹਮੇਸ਼ਾ ਇਮਾਨਦਾਰੀ ਨਾਲ ਜਿਹੜਾ ਨਾ ਉਹਨਾਂ ਨੇ ਕੰਮ ਕੀਤਾ। ਲਓ ਵੀ ਲਹਿੰਦੇ ਤੇ ਚੜ੍ਹਦੇ ਪੰਜਾਬ ਆ ਲਿਓ ਤੇ ਬਹੁਤ ਸਾਰੀਆਂ ਦੁਆਵਾਂ ਦੇ ਨਾਲ ਤੇ ਗੱਲਾਂ ਬਾਤਾਂ ਦੇ ਨਾਲ ਤੇ ਪਿਆਰ ਦੇ ਮੁਹੱਬਤ ਦੇ ਨਾਲ ਸਾਨੂੰ ਦਿਓ ਇਜਾਜ਼ਤ। ਅੱਲਾ ਨਿਗਹਿਬਾਨ। ਲਓ ਜੀ ਕੰਮ ਕਰਨ ਤੋਂ ਬਾਅਦ ਅਸੀਂ ਪਹੁੰਚ ਗਏ ਆਪਣੀ ਫੈਮਿਲੀ ਦੇ ਨਾਲ ਰੇਲਵੇ ਸਟੇਸ਼ਨ ਖਾਨਪੁਰ ਦਾ। ਸ਼ਾਮ ਦਾ ਟਾਈਮ ਹੈ। ਕੁਝ ਮਹਿਮਾਨ, ਕੁਝ ਗੈਸਟ ਜਿਹੜੇ ਆ ਨਾ ਉਹ ਆਣੇ ਸੀ ਲਾਹੌਰ ਤੋਂ, ਉਹਨਾਂ ਨੂੰ ਲੈਣਾ ਹੈਗਾ। ਸਾਡੇ ਨਾਲ ਹੈਗਾ ਚੌਧਰੀ ਅਬਦੁਲ ਰਹੀਮ। ਤੇ ਇਹ ਦੇਖੋ ਜੀ 6:30 ਵਜੇ ਦਾ ਵਿਊ ਦੇਖੋ ਖਾਨਪੁਰ ਰੇਲਵੇ ਸਟੇਸ਼ਨ ਦਾ ਮਾਸ਼ਾਅੱਲਾ। ਟ੍ਰੇਨ ਆ ਚੁੱਕੀ ਹੋਈ ਆ ਤੇ ਅਸੀਂ ਆਪਣੇ ਗੈਸਟ ਵੀ ਲੈਂਦੇ। ਬਿਊਟੀਫੁਲ ਵਿਊ, ਸ਼ਾਮ ਦਾ ਟਾਈਮ ਹੈਗਾ ਤੇ ਬੜਾ ਸੋਹਣਾ ਤੇ ਵਧੀਆ ਲੱਗਦੇ ਨੇ। ਪਾਕਿਸਤਾਨ ਰੇਲਵੇ ਡਿਵੀਜ਼ਨ ਰੇਲਵੇ ਦੇ ਜਿੰਨੇ ਵੀ ਚੀਜ਼ਾਂ ਨੇ ਬੜੀਆਂ ਖੂਬਸੂਰਤ ਨੇ ਮਾਸ਼ਾਅੱਲਾ। ਰੇਲਵੇ ਸਟੇਸ਼ਨ ਤੇ ਪਹੁੰਚ ਗਏ ਜੀ ਤੇ ਢਾਬੇ ਤੇ ਖਾਬੇ ਵੀ ਖੁੱਲ੍ਹੇ ਨੇ ਮਾਸ਼ਾਅੱਲਾ ਨਾਲ। ਆ ਦੇਖ ਸਕਦੇ ਹੋ ਜਨਾਬ ਆਲਾ, ਕਿਆ ਬਾਤ ਹੈ। ਲੋਕ ਇੱਥੋਂ ਲੈ ਰਹੇ ਨੇ ਚੀਜ਼ਾਂ ਤੇ ਅਸੀਂ ਵੀ ਅਲਹਮਦੁਲਿਲਾ ਜਿਹੜਾ ਨਾ ਉਹ ਪਹੁੰਚ ਗਏ ਹੈਗੇ ਰੇਲਵੇ ਸਟੇਸ਼ਨ ਖਾਨਪੁਰ ਤੇ ਮਹਿਮਾਨਾਂ ਨੂੰ ਰਿਸੀਵ ਕਰਦੇ ਹਾਂ। ਬਚਪਨ ਦੀਆਂ ਚੀਜ਼ਾਂ, ਯਾਦਾਂ ਜਿਹੜੀਆਂ ਤਾਜ਼ਾ ਰਹਿੰਦੀਆਂ ਨੇ। ਬੱਚਿਆਂ ਨੂੰ ਰੇਲਵੇ ਸਟੇਸ਼ਨ ਤੇ ਸਿਰਫ ਰੇਲਵੇ ਸਟੇਸ਼ਨ ਦਿਖਾਉਣ ਲਈ ਲੈ ਕੇ ਆਉਣਾ, ਮਹਿਮਾਨਾਂ ਤੋਂ ਲੈ ਲੈਣੇ। ਬੱਚੇ ਐਵੇਂ ਖੁਸ਼ ਵੀ ਰਹਿੰਦੇ, ਇੰਜੋਏ ਕਰਦੇ ਤੇ ਆਪਣਾ ਰੇਲਵੇ ਸਟੇਸ਼ਨ ਵੀ ਦੇਖਦੇ ਆ। ਹੈਂ ਉਹ ਜੀ ਜਿੰਨਾ ਘੜੀਆਂ ਦਾ ਜਿਸ ਟ੍ਰੇਨ ਦਾ ਇੰਤਜ਼ਾਰ ਸੀ ਅਲਹਮਦੁਲਿਲਾ ਰੇਲਵੇ ਸਟੇਸ਼ਨ ਤੇ ਪਹੁੰਚਦੀ ਪਈ ਹੈ। ਚੌਧਰੀ ਅਬਦੁਲ ਰਹੀਮ ਮੇਰੇ ਨਾਲ ਹੈਗਾ ਤੇ ਅਸੀਂ ਮਹਿਮਾਨਾਂ ਨੂੰ, ਗੈਸਟ ਨੂੰ ਜਿਹੜਾ ਨਾ ਰਿਸੀਵ ਕਰਨਾ। ਸਾਹਮਣੇ ਲਾਈਟਾਂ ਬਲਦੀਆਂ ਪਈਆਂ ਨੇ, ਉਹ ਸਾਹਮਣੇ ਟ੍ਰੇਨ ਆ ਗਈ ਹੈ ਅਲਹਮਦੁਲਿਲਾ। ਟ੍ਰੇਨ ਐਟ ਰੀਚ ਔਨ ਰੇਲਵੇ ਸਟੇਸ਼ਨ ਤੇ ਪਹੁੰਚ ਗਈ ਅਲਹਮਦੁਲਿਲਾ ਨਾਲ। ਪਹਿਲੀ ਦਫਾ ਇੰਨੀ स्लो रेलवे, क्या बात है भाई। इंतज़ार की घड़ियाँ ख़त्म और हमारे मेहमान जो हैं वो पहुँच गए अल्हम्दुलिल्लाह रब्बिल आलमीन। ते मेहमानों ने जड़ा असी रिसीव करते हैं अल्हम्दुलिल्लाह।
ਤੇ ਇੱਥੇ ਖਾਣ ਪੀਣ ਦੇ ਆਈਟਮ ਸਟਾਲ ਵਗੈਰਾ ਤੇ ਸਾਡੇ ਮਹਿਮਾਨ ਪਹੁੰਚ ਗਏ ਨੇ। ਅਸੀਂ ਉਹਨਾਂ ਨੂੰ ਰਿਸੀਵ ਕਰਦੇ ਹਾਂ ਇਸੇ ਦੁਆ ਔਰ ਉਮੀਦ ਦੇ ਨਾਲ ਕਿ ਜਿੱਥੇ ਰਹੋ ਖੁਸ਼ ਰਹੋ ਆਬਾਦ ਰਹੋ। ਸਾਨੂੰ ਦਿਓ ਇਜਾਜ਼ਤ, ਅੱਲਾ ਨਿਗਹਿਬਾਨ। ये क्या